ਅਗਲੀਆਂ ਜਿਹੜੀਆਂ ਖ਼ਬਰਾਂ ਉਸ ਦੇ ਵੱਲ ਵੱਧਦੇ ਜਾਈਏ ਤਾਂ ਹਰਜੋਤ ਸਿੰਘ ਜੀ ਯੂਐਨ ਦੀ ਜਿਹੜੀ ਅਸੈਂਬਲੀ ਦਾ ਇਸ ਟਾਈਮ ਚੱਲ ਰਿਹਾ ਆ, ਸੈਸ਼ਨ ਜਿਹੜਾ ਉਹ ਚੱਲ ਰਿਹਾ ਆ ਤੇ ਸਾਡੇ ਮੁਲਕ ਦੇ ਜਿਹੜੇ ਰਾਸ਼ਟਰਪਤੀ ਬਾਈਡਨ ਆ, ਉਹ ਵੀ ਯੂਐਨ ਦੀ ਅਸੈਂਬਲੀ ਨੂੰ ਐਡਰੈਸ ਕਰ ਰਹੇ ਨੇ। ਉਹਨਾਂ ਨੇ ਆਪਣੇ ਜਿਹੜੇ ਸਾਥੀ ਮੁਲਕ ਆ, ਉਹਨਾਂ ਦੇ ਅਲਾਇੰਸਿਸ ਨੂੰ ਹੋਰ ਮਜ਼ਬੂਤ ਕਰਨ ਨੂੰ ਲੈ ਕੇ ਕਹਿੰਦੇ ਆ ਵੀ ਉੱਦਾਂ ਦੀ ਭਾਸ਼ਣ ਜਿਹੜਾ ਉਹਨਾਂ ਦਾ ਹੋਵੇਗਾ। ਯੂਕਰੇਨ ਦੇ ਮਸਲੇ ਨੂੰ ਮੁੜ ਉਹਨਾਂ ਨੇ ਨਿਊਯਾਰਕ ਦੇ ਵਿੱਚ ਜਿਹੜੀ ਯੂਐਨ ਅਸੈਂਬਲੀ ਉਸ ਦੇ ਵਿੱਚ ਉਹਨਾਂ ਨੇ ਉਭਾਰਿਆ ਹੈਗਾ ਆ ਤੇ ਕਹਿੰਦੇ ਆ ਵੀ ਜਿਹੜੀ ਸਪੋਰਟ ਚਾਹੀਦੀ ਆ ਏਡ ਦੇ ਲਈ, ਮਦਦ ਦੇ ਲਈ, ਉਸ ਦੇ ਲਈ ਇੱਕ ਹਿਸਾਬ ਦੇ ਨਾਲ ਝੰਡਾ ਬਰਦਾਰ ਫਿਰ ਉੱਥੇ ਬਣੇ ਨੇ। ਯੂਐਸ ਕਹਿੰਦੇ ਆ, ਉਹਨਾਂ ਨੇ ਕਿਹਾ ਆ ਵੀ ਯੂਐਸ ਚਾਹੁੰਦਾ ਹੈ ਵੀ ਅਸੀਂ ਹੋਰ ਵੀ ਜ਼ਿਆਦਾ ਸਿਕਿਉਰ, ਪ੍ਰੋਸਪਰਸ ਤੇ ਇਕੁਇਟੇਬਲ ਵਰਲਡ ਜਿਹੜਾ ਉਹ ਹੋਵੇ, ਜਿਸ ਦੇ ਵਿੱਚ ਸਾਰੇ ਹੀ ਜਾਣਿਆਂ ਦਾ ਭਵਿੱਖ ਜਿਹੜਾ ਆ ਉਹ ਉਜਵਲ ਹੋਵੇ। ਕੋਈ ਵੀ ਮੁਲਕ ਅੱਜ ਦੇ ਜਿਹੜੇ ਚੈਲੰਜਸ ਦੇ ਵਿੱਚ ਉਹ ਇਕੱਲਾ ਨਹੀਂ ਹੈਗਾ ਤੇ ਕਹਿੰਦੇ ਵੀ ਜੇ ਆਪਾਂ ਯੂਐਨ ਦੇ ਚਾਰਟਰ ਦੇ ਕੋਰ ਪ੍ਰਿੰਸੀਪਲਸ ਨੂੰ ਛੱਡ ਦੇਵਾਂਗੇ, ਅਬੈਂਡਨ ਕਰ ਦੇਵਾਂਗੇ ਤੇ ਜੇ ਅਗਰੈਸਰ ਦੀ ਮਦਦ ਦੇ ਵਿੱਚ ਆ ਜਾਵਾਂਗੇ, ਅਪੀਜ਼ ਕਰਾਂਗੇ, ਤਾਂ ਕਹਿੰਦੇ ਵੀ ਕੋਈ ਵੀ ਫਿਰ ਜਿਹੜੀ ਕੋਈ ਮੈਂਬਰ ਸਟੇਟ ਆ ਇਸ ਦੀ, ਉਹ ਕੌਨਫੀਡੈਂਟ ਨਹੀਂ ਰਹੂਗੀ ਵੀ ਕੀ ਅਸੀਂ ਸੁਰੱਖਿਅਤ ਹੈਗੇ ਆ, ਪ੍ਰੋਟੈਕਟਿਡ ਹੈਗੇ ਆ ਜਾਂ ਨਹੀਂ। ਉਹਨਾਂ ਨੇ ਯੂਕਰੇਨ ਦੀ ਗੱਲ ਨੂੰ ਕਰਦੇ ਹੋਏ ਹੀ ਇਸ ਤਰੀਕੇ ਦੇ ਜਿਹੜੇ ਬਿਆਨ ਦਿੱਤੇ ਹੈਗੇ ਆ ਵੀ ਭਾਈ ਯੂਐਨ ਦਾ ਚਾਰਟਰ ਇਹੀ ਕਹਿੰਦਾ ਆ ਵੀ ਆਪਾਂ ਆਪਣੇ ਸਾਥੀਆਂ ਦੀ ਮਦਦ ਜਿਹੜੀ ਉਹ ਕਰੀਏ, ਨਾ ਕਿ ਰੂਸ ਵਰਗੇ ਜਿਸ ਨੇ ਕਿ ਹਮਲਾ ਕੀਤਾ ਆ ਵੀ ਉਹਨਾਂ ਨੂੰ ਖੁਸ਼ ਕਰਨ ਦੇ ਲਈ ਉੱਦਾਂ ਦੇ ਬਿਆਨ ਜਿਹੜੇ ਆ ਉਹ ਦਿੰਦੇ ਜਿਹੜੇ ਹੋ ਰਹੀ ਹੈ। ਸੋ ਹੁਣ ਕਹਿੰਦੇ ਵੀ ਜਿਹੜਾ ਦੁਨੀਆ ਆ ਇਸ ਟਾਈਮ ਮਲਟੀਪੋਲਰ ਤੇ ਮਲਟੀਲੈਟਰਲ ਜਿਹੜੀ ਉਹ ਹੁੰਦੀ ਜਾ ਰਹੀ ਹੈਗੀ ਆ ਤੇ ਇੱਕ ਬਹੁਤ ਹੀ ਤਗੜਾ ਪੈਰਾਡੌਕਸ ਵੀ ਬਣਿਆ ਪਿਆ ਹੈਗਾ ਆ। ਸੋ ਯੂਕਰੇਨ ਦਾ ਰਾਸ਼ਟਰਪਤੀ ਜ਼ੈਲੈਂਸਕੀ ਵੀ ਇਹ ਯੂਐਨ ਦੀ ਅਸੈਂਬਲੀ ਦੇ ਵਿੱਚ ਕਹਿੰਦੇ ਆ ਵੀ ਪਹੁੰਚਿਆ ਆ ਤੇ ਅੱਜ ਉਸਨੇ ਉੱਥੇ ਯੂਐਨ ਨੂੰ ਵੀ ਸੰਬੋਧਨ ਕਰਨਾ ਹੈ। ਜੀ, ਯੂਐਨ ਦੇ ਜੋ ਚੀਫ ਆ ਉਹਨਾਂ ਨੇ ਕਿਹਾ ਵੀ ਲੋਕ ਲੀਡਰਸ ਵੱਲ ਦੇਖ ਰਹੇ ਆ, ਉਹਨਾਂ ਦੇ ਐਕਸ਼ਨਸ ਵੱਲ, ਜੋ ਕਰੰਟ ਗਲੋਬਲ ਮੈਸ ਬਣੀ ਹੋਈ ਹੈਗੀ ਆ। ਇਸ ਸਾਲ ਦਾ ਇੱਕ ਹਫ਼ਤਾ ਲੰਮਾ ਸੈਸ਼ਨ ਹੋਊਗਾ, ਜਿਹਦੇ ਵਿੱਚ ਦੁਨੀਆ ਦੇ ਲੀਡਰ ਕੋਵਿਡ-19 ਤੋਂ ਬਾਅਦ ਜੋ ਡਿਸਰਪਸ਼ਨ ਹੋਈ ਸੀ ਟਰੈਵਲ ਦੇ ਵਿੱਚ ਪਹਿਲੀ ਵਾਰੀ ਮਿਲਣ ਜਾ ਰਹੇ ਆ, ਜਿਹਦੇ ਵਿੱਚ 145 ਲੀਡਰ ਸਕੈਜੂਲਡ ਆ ਟੂ ਸਪੀਕ। ਇਹ ਬਹੁਤ ਵੱਡਾ ਨੰਬਰ ਹੈਗਾ, ਡਿਫਰੈਂਟ ਕ੍ਰਾਈਸਿਸ ਦੇ ਉੱਤੇ, ਡਿਫਰੈਂਟ ਕੌਨਫਲਿਕਟਸ ਦੇ ਉੱਤੇ। ਯੂਕਰੇਨ ਵਾਲਾ ਮੁੱਦਾ ਸਭ ਤੋਂ ਵੱਡਾ ਆ, ਕਲਾਈਮੇਟ ਚੇਂਜ ਵਾਲਾ ਮੁੱਦਾ, ਹਿਊਮਨ ਰਾਈਟਸ ਵਾਲਾ, ਤੇ ਫੋਰਨ ਗਵਰਨਮੈਂਟ ਦੀ ਇੰਟਰਫੇਰੈਂਸ ਵਾਲਾ, ਜਿਸ ਤਰ੍ਹਾਂ ਹੁਣ ਕੈਨੇਡਾ ਵਾਲੇ ਇਸ ਮੁੱਦੇ ਨੂੰ ਉਭਾਰਨਗੇ। ਪਹਿਲੀ ਵਾਰੀ ਕਿੰਨੇ ਸਾਲਾਂ ਬਾਅਦ ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਵੀ ਯੂਐਨ ਜਿਹੜੇ ਯੂਐਨ ਦੇ ਚੀਫ ਆ ਉਹਨਾਂ ਤੋਂ ਬਾਅਦ ਬੋਲਣਗੇ ਤੇ ਇਹ ਯੂਐਨ ਦੀ 193ਵੀਂ ਮੈਂਬਰ ਅਸੈਂਬਲੀ ਹੋਊਗੀ। ਚਾਈਨਾ ਦਾ ਜੀ ਜਿਨਪਿੰਗ, ਰਸ਼ੀਆ ਦੇ ਵਲਾਡੀਮੀਰ ਪੁਟਿਨ, ਫਰਾਂਸ ਦੇ ਇਮੈਨੂਅਲ ਮੈਕਰਨ ਤੇ ਬ੍ਰਿਟੇਨ ਦੇ ਰਿਸ਼ੀ ਸੁਨਾਕ, ਇਹ ਸਾਰੇ ਜਿਹੜੇ ਆ ਸਕਿਪ ਕਰ ਰਹੇ ਹੈਗੇ ਆ, ਇਹ ਉੱਥੇ ਨਹੀਂ ਹੋਣਗੇ। ਦੂਸਰੇ ਪਾਸੇ ਜੋ ਜ਼ੈਲੈਂਸਕੀ ਆ ਉਹ ਪਹੁੰਚ ਗਏ ਹੈਗੇ ਕੱਲ। ਉਹਨਾਂ ਦੀ ਵਾਈਫ ਓਲੇਨਾ ਜ਼ੈਲੈਂਸਕਾ ਜੋ ਫਸਟ ਲੇਡੀ ਆ ਯੂਕਰੇਨ ਦੀ, ਉਹ ਕਲਿੰਟਨ ਫੈਮਿਲੀ ਨੂੰ ਵੀ ਮਿਲੂਗੀ, ਹੋਰ ਜੋ ਯੂਕਰੇਨ ਦੇ ਸਪੋਰਟਰਸ ਆ ਉਹਨਾਂ ਨੂੰ ਵੀ, ਪਲੱਸ ਉਸਨੇ ਜਾਰਜੀਆ ਟਾਊਨ ਯੂਨੀਵਰਸਿਟੀ ਦੇ ਵਿੱਚ ਆਪਣਾ ਲੈਕਚਰ ਵੀ ਦੇਣਾ ਹੈ, ਜਿੱਥੇ ਉਹ ਜੋ ਹੈਰੀਟੇਜ ਸੀ, ਜੋ ਯੂਕਰੇਨ ਦਾ ਬਹੁਤ ਹੀ ਪੁਰਾਣਾ ਇਤਿਹਾਸ ਸੀ ਜਿਸ ਨੂੰ ਤਬਾਹ ਕਰ ਦਿੱਤਾ ਗਿਆ ਆ, ਉਹਦੇ ਬਾਰੇ ਵੀ ਉਹ ਜਿਹੜੀ ਆ ਗੱਲਬਾਤ ਕਰੂਗੀ। ਪਲੱਸ ਡਾਇਰੈਕਟਰ ਜਨਰਲ ਆਫ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਕਈ ਉੱਥੇ ਬਿਮਾਰੀਆਂ ਫੈਲ ਰਹੀਆਂ ਆ ਜੰਗ ਕਰਕੇ, ਉਹਨਾਂ ਤੋਂ ਹੈਲਪ ਲੈਣ ਦੇ ਲਈ ਵੀ ਜੋ ਯੂਕਰੇਨ ਦੀ ਫਸਟ ਲੇਡੀ ਆ ਉਹ ਇਸ ਇਸ਼ੂ ਦੇ ਉੱਤੇ ਬੋਲਣਗੇ। ਜੀ, ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ। F-35 ਫਾਈਟਰ ਜੈਟ ਦਾ ਕੀ ਬਣਿਆ, ਲੱਭ ਗਿਆ ਕਿ ਗਵਾਚਿਆ ਹੀ ਆ, ਉਸ ਨੂੰ ਲੈ ਕੇ ਜਿਹੜੀ ਆ ਉਹ ਗੱਲਬਾਤ ਕਰਾਂਗੇ ਤੇ ਹੋਰ ਅਹਿਮ ਮਸਲਿਆਂ ਦੇ ਉੱਤੇ ਜਿਹੜੀ ਆ ਉਹ ਚਾਨਣਾ ਪਾਵਾਂਗੇ। ਜੁੜੇ ਰਹਿਣਾ ਇੱਥੇ ਪੰਜਾਬੀ ਰੇਡੀਓ USA ਦੇ ਨਾਲ।